असलामुअलैकुम। की हाल है सज्जणा बेलियां दा ते मित्रां दा ਜਿਹੜੇ ਮੇਰੇ ਵੀਡੀਓ ਤੇ ਆਂਦੇ ਆ, ਮੇਰੇ ਚੈਨਲ ਤੇ ਆਣ ਕੇ ਮੇਰਾ ਮਾਣ ਵਧਾਉਂਦੇ ਆ। ਮੈਂ ਉਹਨਾਂ ਨੂੰ ਜੀ ਆਇਆਂ ਨੂੰ ਤੇ ਸਤ ਬਿਸਮਿਲ੍ਲਾ ਕਰਦਾ। ਤੇ ਜਿਹੜੇ ਬੇਲੀਆਂ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਕਮੈਂਟ ਕਰਦੇ ਆ ਨਾ, ਉਹ ਆਪਣੇ ਸ਼ਹਿਰ ਦਾ ਨਾਂ ਤੇ ਆਪਣਾ ਪੂਰਾ ਨਾਂ ਲਿਖ ਕੇ ਸੈਂਡ ਕਰਿਆ ਕਰੋ ਮੈਂ ਕਮੈਂਟ, ਤਾਂ ਕਿ ਮੈਂ ਵੀਡੀਓ ਦੇ ਵਿੱਚ ਤੁਹਾਡਾ ਨਾਂ ਵੀ ਲੈ ਸਕਾਂ। ਤੇ ਅੱਜ ਯਾਰ ਉਹ ਗੱਲ ਕਰਨੀ ਹੈ ਇੱਕ ਤੁਹਾਡੇ ਨਾਲ। ਅੱਜ ਮੈਨੂੰ ਇੱਕ ਬੰਦੇ ਦੀ ਨਾ ਕਾਲ ਆਈ, ਫੋਨ ਆਇਆ। ਉਹਨੇ ਕਿਹਾ ਕਿ ਵੀਡੀਓ ਭਾ ਤੁਸੀਂ ਬਣਾਉਂਦੇ ਹੋ ਤੇ ਮੈਨੂੰ ਬਾਬਾ ਨਾ ਸਮਝਦਾਰ ਲੱਗਦੇ ਹੋ, ਤੇ ਵੀ ਮੈਂ ਤੁਹਾਡੇ ਨਾਲ ਇੱਕ ਮਸ਼ਵਰਾ ਕਰਨਾ ਚਾਹੁੰਦਾ। ਤੇ ਉਸ ਭਰਾ ਵਾਸਤੇ ਮੈਂ ਵੀਡੀਓ ਵੀ ਬਣਾ ਰਿਹਾ, ਤੇ ਨਾਲੇ ਮੈਂ ਕਿਹਾ ਵੀ ਤੁਹਾਡੇ ਸੱਜਣਾ ਬੇਲੀਆਂ ਨਾਲ ਵੀ ਗੱਲ ਸ਼ੇਅਰ ਹੋ ਜਾਵੇ। ਉਹਨੇ ਕਿਹਾ ਕਿ ਮੈਂ ਨਾ ਯਾਰੀ ਦੋਸਤੀ ਕਰਨੀ ਆ, ਤੇ ਕਿਵੇਂ ਬੰਦੇ ਦਾ ਪਰਖ ਕਰ ਸਕਦੇ ਆ, ਵੀ ਕਿਵੇਂ ਬੰਦੇ ਨੂੰ ਪਹਿਚਾਨ ਸਕਦੇ ਕਿ ਬੰਦਾ ਠੀਕ ਆ, ਕਿਸੇ ਮਾੜੇ ਟਾਈਮ ਤੇ ਮੇਰੇ ਕੰਮ ਆਏਗਾ ਜਾਂ ਕਿ ਨਹੀਂ ਆਏਗਾ। ਤੇ ਮੈਂ ਉਹ ਗੱਲ ਯਾਰਾਂ ਨਾਲ ਇਸ ਤਰ੍ਹਾਂ ਕਰਨ ਲੱਗਾ। ਇੱਕ ਨਾ ਬਾਬਾ ਸੀ ਤੇ ਉਹਦਾ ਸੀ ਪੁੱਤਰ ਜਵਾਨ, ਤੇ ਬਾਬਾ ਜਿਹੜਾ ਸੀ ਨਾ ਆਪਣੇ ਪੁੱਤਰ ਨੂੰ ਅਕਸਰ ਹੀ ਕਹਿੰਦਾ ਹੁੰਦਾ ਸੀਗਾ ਕਿ ਪੁੱਤਰ ਯਾਰ ਬਣਾਵੀਂ ਤੇ ਕੋਈ ਨਸਲੀ ਬਣਾਵੀਂ, ਦੋਸਤ ਬਣਾਵੀਂ ਤੇ ਕੋਈ ਨਸਲੀ ਬਣਾਵੀਂ ਜਿਹੜਾ ਤੇਰੇ ਮਾੜੇ ਟਾਈਮ ਤੇ ਕੰਮ ਵੀ ਆ ਜਾਵੇ, ਵਰਨਾ ਚੁੱਪ ਕਰਕੇ ਘਰ ਬਹਿ ਜੀ। ਉਹ ਮੁੰਡਾ ਜਿਹੜਾ ਸੀ ਨਾ, ਉਹਦੇ ਕੋਲ ਬੈਠਕ 'ਚ ਮੁੰਡਿਆਂ ਨੇ ਆਣ ਕੇ ਬਹਿਣਾ, ਕੋਈ 10-12 ਮੁੰਡਿਆਂ ਦੀ ਟੋਲੀ ਸੀ, ਗਰੁੱਪ ਬਣਿਆ ਹੋਇਆ ਸੀ, ਯਾਰ ਬਣੇ ਹੋਏ ਸੀ, ਦੋਸਤ ਬਣੇ ਹੋਏ ਸੀ। ਤੇ ਅੱਬੇ ਨੇ ਜਦੋਂ ਸਮਝਾਉਣਾ, ਉਹਨੇ ਅੱਗੋਂ ਮੁੰਡੇ ਨੇ ਇਹ ਗੱਲ ਕਹਿਣੀ ਕਿ ਅੱਬਾ ਜੀ ਮੇਰੇ ਇਹ ਦੋਸਤ ਨੇ, ਮੇਰੇ ਯਾਰ ਨੇ, ਮੇਰਾ ਇਹਨਾਂ ਨਾਲ ਯਾਰਾਨਾ ਹੈ, ਬੜੀ ਪੱਕੀ ਯਾਰੀ ਹੈ। ਤੇ ਵਾਲਦ ਆਉਂਦੇ ਨੇ ਉਹਨੂੰ ਬੜਾ ਸਮਝਾਉਣਾ ਵੀ ਇਹ ਅੱਜ ਕੱਲ ਦੀ ਯਾਰੀ ਦੋਸਤੀ ਇਸ ਤਰ੍ਹਾਂ ਦੀ ਆ, ਤੇ ਤੂੰ ਏਡੇ ਲੰਮੇ ਚੌੜੇ ਪੰਗਿਆਂ 'ਚ ਨਾ ਪੈ। ਉਹ ਜਿਹੜੇ ਨਾ ਬਾਬਾ, ਉਹਨੇ ਕਿਹਾ ਕਿ ਅੱਛਾ ਚਲੋ। ਬਾਬਾ ਸਾਲ 2 ਸਾਲ ਖੱਪਦਾ ਰਿਹਾ ਉਹਦੇ ਨਾਲ, ਉਹਦੀ ਗੱਲ ਸਮਝ ਦੇ ਵਿੱਚ ਮੁੰਡੇ ਦੇ ਨਾ ਆਈ। ਇੱਕ ਦਿਨ ਬਾਬੇ ਨੇ ਕਿਹਾ ਕਿ ਤੂੰ ਆਪਣੇ ਯਾਰਾਂ ਦੋਸਤਾਂ ਨੂੰ ਇਸ ਤਰ੍ਹਾਂ ਚੈੱਕ ਕਰ, ਅਜ਼ਮਾ ਕਿ ਤੇਰੇ ਕੰਮ ਆਉਂਦੇ ਕਿ ਨਹੀਂ ਆਉਂਦੇ। ਜਦੋਂ ਬਾਬੇ ਨੇ ਤਰੀਕਾ ਦੱਸਿਆ, ਹੁਣ ਤਰੀਕਾ ਸੁਣਿਆ ਜੋ ਬੜੇ ਗੌਰ ਨਾਲ। ਉਹਨੇ ਕਿਹਾ ਕਿ ਮੈਂ ਤੈਨੂੰ ਹੁਣ ਤਰੀਕਾ ਦਿੰਨਾ, ਫਾਰਮੂਲਾ ਦਿੰਨਾ, ਇਸ ਫਾਰਮੂਲੇ ਦੇ ਨਾਲ ਆਪਣੇ ਸੱਜਣਾ ਬੇਲੀਆਂ ਨੂੰ ਅਜ਼ਮਾ। ਬਾਬੇ ਨੇ ਕੀ ਕੀਤਾ, ਬਾਬੇ ਨੇ ਇੱਕ ਬੱਕਰਾ ਲਿਆ, ਬੱਕਰਾ ਲੈ ਕੇ ਉਹਨੂੰ ਜ਼ਿਬਾ ਕੀਤਾ, ਜ਼ਿਬਾ ਕਰਕੇ ਤੇ ਉਹ ਬੋਰੀ ਦੇ ਵਿੱਚ ਪਾਤਾ ਸਾਰਾ ਹੀ। ਜਦੋਂ ਬੋਰੀ ਦੇ ਵਿੱਚ ਪਾਤਾ ਨਾ, ਤੇ ਮੁੰਡੇ ਨੂੰ ਕਹਿੰਦਾ ਕਿ ਲੈ ਪੁੱਤਰ ਇਹਨੂੰ ਗੱਡੀ ਦੀ ਡਿੱਗੀ ਦੇ ਵਿੱਚ ਰੱਖ ਲੈ, ਤੇ ਜਿੰਨੇ ਤੇਰੇ ਯਾਰ ਸੱਜਣ ਦੋਸਤ ਨੇ ਪੱਕੇ, ਉਹਨਾਂ ਦੇ ਕੋਲ ਜਾ, ਉਹਨਾਂ ਨੂੰ ਜਾ ਕੇ ਤੂੰ ਇਹ ਗੱਲ ਕਹਿਣੀ ਆ ਕਿ ਯਾਰ ਮੇਰੇ ਕੋਲੋਂ ਜਿਹੜਾ ਨਾ ਬੰਦਾ ਮਰ ਗਿਆ, ਕਤਲ ਹੋ ਗਿਆ, ਤੇ ਜਿਹੜਾ ਨਾ ਵੀ ਮੈਨੂੰ ਕੋਈ ਤਰੀਕਾ ਦੱਸੋ ਬਚਣ ਦਾ ਤੇ ਇਹਨੂੰ ਦਫਨਾਉਣ ਦਾ, ਵੀ ਇਹਨੂੰ ਕਿਵੇਂ ਦਬਣਾ ਕਰਨਾ, ਤੇ ਮੇਰੇ ਗਲ ਮੁਸੀਬਤ ਪਈ ਹੋਈ ਆ, ਮੈਂ ਇਸ ਮੁਸੀਬਤ ਚੋਂ ਨਿਕਲ। ਤੇ ਉਹ ਪਹਿਲੇ ਇੱਕ ਕੋਲ ਗਿਆ, ਇੱਕ ਨੂੰ ਜਾ ਕੇ ਕਹਿੰਦਾ, ਸਾਰੀ ਹਿਸਟਰੀ ਸੁਣਾਈ ਵੀ ਇਸ ਤਰ੍ਹਾਂ ਮੇਰੇ ਤੋਂ ਬੰਦਾ ਮਰ ਗਿਆ, ਕਤਲ ਹੋ ਗਿਆ, ਤੇ ਮੈਂ ਜਿਹੜਾ ਨਾ ਉਹਨੂੰ ਯਾਰ ਦਬਣਾ ਕਰਨਾ, ਤੇ ਨਾਲੇ ਮੇਰੇ ਕੋਲ 4 ਦਿਨ ਕਢਾ, ਮੈਂ ਬੜੀ ਮੁਸੀਬਤ ਦੇ ਵਿੱਚ। ਉਹਨੇ ਕਿਹਾ ਲੈ ਲੈ ਗੱਲ ਸੁਣ ਤੂੰ, ਅਬ ਮੁਸੀਬਤ ਦੇ ਟਾਈਮ ਤੇ ਤੂੰ ਮੇਰੇ ਆਣ ਕੇ ਘਰ ਬਹਿ ਗਿਆ, ਜੇ ਮੇਰੇ ਕੋਲੋਂ ਬਰਾਮਦਗੀ ਹੋ ਜਾਵੇ ਮੈਂ ਤਾਂ ਸਾਰੀ ਉਮਰ ਨਵੇਂ ਰੱਫੜ ਨੂੰ ਪੈ ਜਾਵਾਂਗਾ, ਤੂੰ ਮੇਰਾ ਵੀਰ ਚੱਲ ਇੱਥੋਂ। ਚੱਲਦਾ ਕਰਾ ਕੇ ਨਾ ਉਹਨੇ ਅੱਗੇ ਟੋਰਿਆ। ਇਸੇ ਤਰ੍ਹਾਂ ਕਰਦਿਆਂ ਕਰਾਦਿਆਂ 12-13 ਸੱਜਣਾ ਬੇਲੀਆਂ ਕੋਲ ਗਿਆ, ਬਲਕਿ 2-3 ਤੇ ਯਾਰ ਸੱਜਣ ਹੁੰਦੇ ਅੱਗੋਂ ਵੈਸੇ ਹੀ ਲੜ ਪਏ ਕਿ ਤੂੰ ਸਾਨੂੰ ਫਸਾਉਣ ਆਇਆ,
ਤੂੰ ਸਾਡੇ ਉੱਤੇ ਕਤਲ ਪਵਾਉਣ ਆਇਆ, ਤੂੰ ਇੱਥੋਂ ਨਾ ਗਿੱਟਾ ਮਾਰ, ਰਸ਼ ਘਟਾ, ਅਸੀਂ ਤੇਰੇ ਕੋਈ ਭਾਈਵਾਲ ਨਹੀਂ, ਅਸੀਂ ਤੇ ਤੈਨੂੰ ਜਾਣਦੇ ਨਹੀਂ, ਤੂੰ ਕੌਣ। ਤੇ ਗੱਲ ਇਹ ਆ, ਇਵੇਂ ਦੇ ਟਾਈਮ ਤੇ ਉਹ ਹੀ ਖੜੋਂਦਾ ਜਿਹੜਾ ਪੱਕਾ ਯਾਰ ਹੋਵੇ ਤੇ ਪੱਕਾ ਸੱਜਣ ਹੋਵੇ। ਸਾਰੀ ਦਿਹਾੜੀ ਖੱਜਲ ਖੁਆਰ ਹੋ ਕੇ ਤੇ ਸ਼ਾਮ ਨੂੰ ਜਦੋਂ ਘਰ ਆ ਗਿਆ ਨਾ, ਤੇ ਅੱਬੇ ਨੇ ਪੁੱਛਿਆ ਵੀ ਸੁਣਾ ਪੁੱਤਰ, ਦੱਬਿਆ ਹੀ ਕਿਤੇ ਕਿ ਨਹੀਂ ਦੱਬਿਆ। ਉਹਨੇ ਕਿਹਾ ਅੱਬਾ ਤੇਰੀ ਗੱਲ ਸੱਚੀ ਹੈ, ਕੋਈ ਵੀ ਨਹੀਂ ਕਿਸੇ ਦਾ ਇਸ ਦੌਰ ਦੇ ਵਿੱਚ। ਉਹਨੇ ਕਿਹਾ ਵੀ ਕਿਸੇ ਨੇ ਵੀ ਨਹੀਂ ਮੇਰੀ ਗੱਲ ਸੁਣੀ, ਬਲਕਿ ਅੱਗੋਂ ਇਹ ਹੀ ਉਹਨਾਂ ਨੇ ਕਿਹਾ ਕਿ ਅਸੀਂ ਤੈਨੂੰ ਜਾਣਦੇ ਨਹੀਂ, ਤੂੰ ਕੌਣ ਹੈ ਤੇ ਕਿੱਥੋਂ ਆਇਆ। ਅੱਬੇ ਉਹਦੇ ਨੇ ਕਿਹਾ ਲੈ ਹੁਣ ਰਾਤ ਸੌਂ, ਸੁਬਾਹ ਤੈਨੂੰ ਮੈਂ ਆਪਣੇ ਯਾਰ ਦੇ ਕੋਲ ਘਲਾਵਾਂਗਾ। ਮੈਂ ਵੀ ਇੱਕ ਯਾਰ ਰੱਖਿਆ, ਆ ਇੱਕ ਸੱਜਣ ਬਣਾਇਆ ਹੋਇਆ, ਇੱਕ ਦੋਸਤ ਬਣਾਇਆ ਹੋਇਆ, ਮੇਰੇ 4 ਦਿਨ ਉਹਦੇ ਨਾਲ ਗੁਜ਼ਰੇ ਆ, ਤੇ ਸੁਬਾਹ ਤੂੰ ਉਹਦੇ ਕੋਲ ਜਾਣਾ। ਸੁਬਾਹ ਹੋਈ, ਮੁੰਡਾ ਉੱਠਿਆ, ਉਹਨੂੰ ਉੱਠ ਕੇ ਬੰਦੇ ਦਾ ਨਾਂ ਦੱਸਿਆ ਬਾਬੇ ਨੇ ਆਪਦੇ ਯਾਰ ਦਾ, ਵੀ ਫਲਾਨੀ ਜਗ੍ਹਾ ਤੇ ਰਹਿੰਦਾ, ਤੇ ਉਹਨੂੰ ਜਾ ਕੇ ਤੇ ਮੇਰਾ ਨਾਂ ਲਈ, ਤੇ ਮੈਂ ਜਿਹੜਾ ਨਾ ਵੀ ਉਹਦਾ ਪੁੱਤਰ। ਉਹ ਮੁੰਡੇ ਨੇ ਗੱਡੀ ਖਿੱਚੀ ਤੇ ਉਹ ਬੰਦੇ ਦੇ ਕੋਲ ਪਹੁੰਚ ਗਿਆ। ਉਹਨੂੰ ਜਾ ਕੇ ਦੱਸਿਆ ਵੀ ਮੈਂ ਇਸ ਤਰ੍ਹਾਂ ਫਲਾਨੇ ਬੰਦੇ ਦਾ ਪੁੱਤਰ ਹਾਂ, ਤੇ ਮੇਰੇ ਕੋਲ ਆ ਮੁਸੀਬਤ ਬਣ ਗਈ ਹੈ ਇੱਕ, ਤੇ ਮੈਨੂੰ ਨਾ ਕੋਈ ਹੈਲਪ ਕਰਾ, ਮੈਨੂੰ ਇਸ ਮੁਸੀਬਤ ਦੇ ਵਿੱਚੋਂ ਕੱਢ। ਬੰਦਾ ਡੇਰੇਦਾਰ ਸੀ, ਚੋਰ ਹੀ ਬੰਦਾ ਸੀ, ਖਾਨਦਾਨੀ ਬੰਦਾ ਸੀ। ਹੁਣ ਗੱਲ ਸੁਣਿਆ ਜੋ, ਗੱਲ ਬੜੇ ਕੰਮ ਦੀ। ਉਹਦੇ ਉੱਥੇ ਨੌਕਰ ਨੂਕਰ ਫਿਰਦੇ ਪਿਆ ਸੀ, ਉਹਨਾਂ ਨੇ ਕਿਹਾ ਪੁੱਤਰਾ ਬਹਿ ਜਾ ਇੱਥੇ। ਉਹਨੂੰ ਬੈਠਕ ਦੇ ਡੇਰੇ ਚ ਭਾਇਆ, ਨੌਕਰਾਂ ਨੂੰ ਆਵਾਜ਼ ਮਾਰੀ ਭੱਜ ਕੇ ਆਓ। ਉਹ ਭੱਜ ਕੇ ਆਏ, ਉਹਨਾਂ ਨੂੰ ਨੌਕਰਾਂ ਨੂੰ ਕਿਹਾ ਵੀ ਟੋਇਆ ਕੱਢੋ। ਜਦੋਂ ਨੌਕਰਾਂ ਨੇ ਟੋਇਆ ਕੱਢ ਲਿਆ ਨਾ, ਤੇ ਸਾਰੇ ਨੌਕਰਾਂ ਨੂੰ ਉਹਨੇ ਬਾਹਰ ਕੱਢ ਛੱਡਿਆ ਡੇਰੇ ਚੋਂ, ਵਾੜੇ ਚੋਂ, ਵੀ ਬਾਹਰ ਨਿਕਲ ਜਾਓ। ਜਦੋਂ ਬਾਹਰ ਨਿਕਲ ਗਏ ਨਾ, ਤੇ ਮੁੰਡੇ ਨੂੰ ਕਹਿੰਦਾ ਆ ਵੀ ਦਵਾ ਦਾ। ਮੁੰਡੇ ਨੂੰ ਨਾਲ ਲਿਆ, ਉਹ ਬੋਰੀ ਜਿਹੜੀ ਸੀ ਗੱਡੀ ਦੀ ਡਿੱਗੀ ਚੋਂ ਚੱਕੀ, ਚੱਕ ਕੇ ਵੇਖਿਆ ਵੀ ਨਹੀਂ ਗਿਆ ਵੀ ਕੌਣ ਹੈ ਤੇ ਕੀ ਹੈ ਤੇ ਕੀ ਨਹੀਂ। ਦਵਾ ਦਾ ਫੜੀ ਬੋਰੀ ਤੇ ਫੜ ਕੇ ਟੋਏ ਦੇ ਵਿੱਚ, ਟੋਇਆ ਬੰਦ ਕਰਕੇ ਨਾ, ਤੇ ਵਿੱਚ ਇੱਕ ਤਾਰ ਦਾ ਟੋਟਾ ਏਡਾ ਕੋਈ 5-7 ਫੁੱਟ ਦਾ ਲਾ ਕੇ, ਤੇ ਟੋਇਆ ਬੰਦ ਕਰਤਾ। ਜਦੋਂ ਟੋਇਆ ਬੰਦ ਕਰਤਾ ਨਾ, ਤੇ ਬਾਹਰੋਂ ਨੌਕਰ ਵੀ ਆ ਗਏ ਫਿਰਦੇ ਟੁਰਦੇ ਕੰਮ ਮੁਕਾ ਕੇ। ਉਹਨਾਂ ਨੇ ਆਣ ਕੇ ਪੁੱਛਿਆ ਵੀ ਚੌਧਰੀ ਸਾਹਿਬ ਟੋਇਆ ਆਪ ਹੀ ਬੰਦ ਕਰਤਾ। ਤੇ ਚੌਧਰੀ ਕਹਿੰਦਾ ਵੀ ਮੈਂ ਜਾਣਾ ਸੀ ਕਿਤੇ, ਇਸੇ ਲਈ ਮੈਂ ਜਲਦੀ ਦੇ ਵਿੱਚ ਟੋਇਆ ਆਪ ਹੀ ਬੰਦ ਕਰਤਾ, ਤਾਰ ਦੱਬਣੀ ਸੀਗੀ, ਤੇ ਉਹ ਮੈਂ ਇਸ ਲਈ ਫਿਰ ਆਪਣੇ ਹੱਥਾਂ ਨਾਲ ਹੀ ਤਾਰ ਦੱਬ ਕੇ ਤੇ ਜਿਹੜਾ ਨਾ ਕੰਮ ਮੁਕਾਤਾ, ਤੇ ਹੁਣ ਮੈਂ ਚੱਲਾਂ ਕਿਤੇ। ਤੇ ਸਾਈਡ ਤੇ ਹੋ ਗਏ। ਉਹ ਜਿਹੜਾ ਮੁੰਡਾ ਗਿਆ ਸੀ ਉਹਨੂੰ ਕਹਿੰਦਾ ਵੀ ਭਤੀਜ ਗੱਲ ਸੁਣ ਮੇਰੀ, ਹੁਣ ਤੂੰ 2-4 ਦਿਨ ਰਹਿ ਮੇਰੇ ਕੋਲ। 2-4 ਦਿਨਾਂ ਤੋਂ ਬਾਅਦ ਜਦੋਂ ਪਿੱਛੇ ਮਾਮਲਾ ਹੋ ਗਿਆ ਨਾ ਠੰਡਾ, ਤੇ ਉਦੋਂ ਵਾਪਸ ਜਾਈ, ਤੇ ਨਾਲੇ ਜਿਹੜੀ ਪਈ ਮੁਸੀਬਤ ਆ ਇਹ ਟਲ ਜਾਏਗੀ। ਜਦੋਂ ਇਹ ਵਾਕਿਆ ਹੋਇਆ, ਮੁੰਡਾ 2-4 ਦਿਨ ਗੁਜ਼ਾਰਨ ਤੋਂ ਬਾਅਦ ਘਰ ਗਿਆ, ਤੇ ਘਰ ਜਾ ਕੇ ਤੇ ਉਹਦੇ ਵਾਲਦ ਨੇ ਉਹਨੂੰ ਪੁੱਛਿਆ ਵੀ ਸੁਣਾ ਪੁੱਤਰ ਕੈਸੀ ਗੁਜ਼ਰੀ ਜਿਹੜੀ ਤੈਨੂੰ ਮੈਂ ਭੇਜਿਆ ਸੀ। ਉਹਨੇ ਕਿਹਾ ਅੱਬਾ ਛੱਡ ਦੇ ਗੱਲ। ਉਹਨੇ ਸੇਵਾ ਵੀ ਬੜੀ ਕੀਤੀ ਹੈ, ਤੇ ਉਹਨੇ ਇਸ ਤਰ੍ਹਾਂ ਕੀਤਾ ਹੀ ਕਿ ਜਿਹੜਾ ਨਾ ਮੇਰਾ ਆਪਣਾ, ਉਹਨੇ ਬੋਰੀ ਖੋਲਣ ਤੱਕ ਵੀ ਨਹੀਂ ਵੇਖਿਆ ਵੀ ਬੰਦਾ ਕੀ ਆ ਕੀ ਨਹੀਂ ਬਣਾ। ਉਹਨੇ ਦਵਾ ਦਾ ਟੋਇਆ ਕਢਾ ਕੇ ਨੱਪਣ ਦੀ ਕੀਤੀ, ਤੇ 2-4 ਦਿਨ ਮੇਰੀ ਟਹਿਲ ਸੇਵਾ ਵੀ ਚੰਗੀ ਕੀਤੀ ਹੈ, ਤੇ ਹੁਣ ਮੈਂ ਆਇਆ। ਤੇ ਉੱਥੇ ਫਿਰ ਬਾਬੇ ਨੇ ਕਿਹਾ ਵੀ ਹਮੇਸ਼ਾ ਯਾਰ ਚੁਣ ਕੇ ਬਣਾਈਦਾ ਹੁੰਦਾ, ਤੇ ਖਾਨਦਾਨੀ ਬਣਾਈਦਾ ਹੁੰਦਾ। ਮੇਰੀ ਗੱਲ ਦਿਲ ਨੂੰ ਚੰਗੀ ਲੱਗੀ ਹੋਵੇ, ਚੈਨਲ ਨੂੰ ਸਬਸਕ੍ਰਾਈਬ ਕਰਿਆ ਜੋ, ਤੇ ਹੋਰ ਦੋਸਤਾਂ ਨਾਲ ਸ਼ੇਅਰ ਵੀ ਕਰਿਆ ਜੋ, ਤੇ ਲਾਈਕ ਵੀ ਕਰਿਆ ਜੋ। ਹੱਸਦੇ ਰਹੋ ਤੇ ਵਸਦੇ ਰਹੋ।